Viewers, welcome back to News TV 84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਸਿਆਟਲ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਮੇਰੇ ਵੱਲੋਂ ਜੀ ਟੀਵੀ 84 ਤੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ੇ जी आस करन के प्रवान करन के वाहिगुरू जी का खालसा वाहिगुरू जी की फतेह। सत श्री अकाल नमस्कार ते आदाब। जी ਵੀਰ ਜੀ, ਜਿਸ ਤੁਸੀਂ ਜਾਣਦੇ ਹੋ ਕਿ ਅੱਜ ਤੋਂ 3 ਸਾਲ ਪਹਿਲਾਂ ਵਿਸਕਾਂਸਨ ਵਾਲੇ ਓਕ ਰੋਡ ਤੇ ਜਿਹੜੀ ਗੁਰਦੁਆਰੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀਗੀ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ 3rd ਐਨੀਵਰਸਰੀ ਤੇ ਜਿਹੜੀ ਟ੍ਰੈਜਿਕ ਐਨੀਵਰਸਰੀ ਹੈ ਇਸ ਦੇ ਉੱਤੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਉੱਥੇ ਸ਼ਹੀਦ ਹੋਣ ਵਾਲੇ ਉਹਨਾਂ ਸਾਰੇ ਪ੍ਰਾਣੀਆਂ ਨੂੰ ਤੈਨੂੰ ਸ਼ਰਧਾਂਜਲੀ ਦੇਣੀ ਚਾਹਾਂਗਾ ਜੀ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਕਿ ਬਹੁਤ ਮਾੜੀ ਘਟਨਾ ਵਾਪਰੀ ਸੀ। ਸਿਆਸਤਦਾਨਾਂ ਵੱਲੋਂ ਨਿਤ ਉਲਝਾਈਆਂ ਸਮੱਸਿਆਵਾਂ ਦਾ ਇਹ ਇੱਕ ਸਿੱਟਾ ਸੀ ਜੀ। ਇਹ ਸ਼ਹੀਦੀਆਂ ਨੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਬਹੁਤ ਵੱਡਾ ਨਾਮ ਹੀ ਦਿੱਤਾ ਸੀ ਜੀ। ਇਸ ਤੋਂ ਪਹਿਲਾਂ ਜਿਹੜੇ ਕੰਮ ਸਾਡੇ ਆਪਣੇ ਕਰਨ ਵਾਲੇ ਹੁੰਦੇ ਸਨ ਉਹ ਅਸੀਂ ਆਪ ਨਹੀਂ ਕਰ ਸਕੇ, ਜਿਹੜੀਆਂ ਇਹਨਾਂ ਦੀਆਂ ਸ਼ਹੀਦੀਆਂ ਨੇ ਕਰ ਦਿੱਤਾ ਸੀ। ਅੱਜ ਵੀ CNN ਦੀ ਰਿਪੋਰਟ ਨੂੰ ਵੇਖੀਏ ਤੇ ਉਹਦੇ ਵਿੱਚ ਬੜਾ ਵਿਸਥਾਰ ਨਾਲ ਇਹਦੇ ਬਾਰੇ ਦੱਸਿਆ ਗਿਆ ਕਿ ਸਿੱਖ ਵੀ ਇੱਕ ਕੌਮ ਹੈ, ਇੱਕ ਧਰਮ ਹੈ, ਹਾਂਜੀ, ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਜੀ। ਪਰ ਜੇ ਥੋੜਾ ਜਿਹਾ ਹੋਰ ਗਾਂ ਇੱਥੋਂ ਜਾ ਕੇ ਆਪਾਂ ਐਨਾਲਿਸਿਸ ਕਰੀਏ ਨਾ ਇਹਦਾ, ਹਾਂਜੀ, ਤੇ ਕਿਤੇ ਨਾ ਕਿਤੇ ਸਾਡਾ ਆਪਣਾ ਦੋਸ਼ ਵੀ ਇਹਦੇ ਵਿੱਚ ਨਜ਼ਰ ਆਉਂਦਾ ਹੈ ਜੀ। ਮੈਂ ਇੱਕ ਕਾਨਫਰੰਸ ਨੂੰ ਹਵਾਲਾ ਦਿਆਂਗਾ ਜਿੱਥੇ ਇੱਕ ਬੜੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਸੁਣਨ ਦਾ ਮੌਕਾ ਮਿਲਿਆ। ਹਾਂਜੀ, ਉਹਦੇ ਵਿੱਚ ਬਰਕਲੇ ਯੂਨੀਵਰਸਿਟੀ ਪ੍ਰੋਫੈਸਰ ਸਾਹਿਬ ਆਏ ਹੋਏ ਸਨ, ਮੈਂ ਨਾਂ ਤਾਂ ਭੁੱਲ ਗਿਆ। ਹਾਂਜੀ, ਉਹਨਾਂ ਨੇ ਜਦੋਂ ਹਵਾਲਾ ਦਿੱਤਾ ਨਾ ਸਾਡੇ ਤੇ, ਮੈਂ ਥੋੜ੍ਹਾ ਜਿਹਾ ਐਨਾਲਿਸਿਸ ਇਸ ਕਰਕੇ ਕਰਾਂਗਾ ਕਿ ਸਾਡਾ ਦੋਸ਼ ਕਿੱਥੇ ਹੈ, ਸਾਨੂੰ ਪਤਾ ਹੋਣਾ ਚਾਹੀਦਾ, ਸਾਨੂੰ ਆਪ ਨੂੰ ਵੀ ਪਤਾ ਹੋਵੇ ਕਿ ਅਸੀਂ ਕਿੱਥੇ ਗਲਤ ਹਾਂ, ਅਸੀਂ ਕਿੱਥੇ ਜ਼ਿੰਮੇਵਾਰ ਇਹਨਾਂ ਘਟਨਾਵਾਂ ਦੇ ਜੀ। ਇਹ ਕਿਉਂ ਵਾਪਰਦੀ? ਉਹਨਾਂ ਨੇ ਬਲੈਕਬੋਰਡ ਦੇ ਉੱਤੇ ਇੱਕ ਟਰਾਈਐਂਗਲ ਬਣਾਇਆ ਬੜੇ ਸਵਾਰ ਕੇ, ਪਰ ਕੀ ਕੀਤਾ ਉਹਨਾਂ ਨੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਜਿਹੜੀਆਂ ਟਰਾਈਐਂਗਲ ਦੀਆਂ 3 ਲਾਈਨਾਂ ਨੇ ਨਾ, ਹਾਂਜੀ, ਉਹਨਾਂ 3 ਲਾਈਨਾਂ ਦੇ ਵਿੱਚ ਥੋੜਾ ਥੋੜਾ ਫਾਸਲਾ ਹੀ ਛੱਡ ਦਿੱਤਾ। ਓਕੇ, ਟਰਾਈਐਂਗਲ ਬਣਾ ਕੇ ਤੇ ਉਹਨਾਂ ਬੈਠੇ ਮੇਰੇ ਵਰਗੇ ਵਿਦਵਾਨਾਂ ਨੂੰ ਅੱਗੇ ਸਾਰਿਆਂ ਨੂੰ ਪੁੱਛਿਆ ਕਿ ਇਹ ਕੀ ਚੀਜ਼ ਹੈ ਜੀ। ਤੇ ਸਾਰਿਆਂ ਨੇ ਇੱਕਦਮ ਹੀ ਬਹੁਤਾਤ ਜਿਹੜੇ ਸਨ ਬੈਠੇ ਸਾਰਿਆਂ ਨੇ ਕਹਿਤਾ ਜੀ ਟਰਾਈਐਂਗਲ। ਹਾਂਜੀ, ਫਿਰ ਉਹਨਾਂ ਨੇ ਦੂਜਾ ਇੱਕ ਹੋਰ ਸਵਾਲ ਕੀਤਾ ਤੇ ਕਿੰਨੇ ਨੇ? ਫਿਰ ਅੱਧੇ ਕੁ ਬੰਦੇ ਝੱਕ ਗਏ ਕਿ ਹੁਣ ਅਗਲਾ ਸਵਾਲ ਇਹਦਾ ਕੀ ਜਵਾਬ ਦਈਏ, ਕਿਉਂਕਿ ਉਹ ਜਿਹੜੀਆਂ ਲਾਈਨਾਂ ਟਰਾਈਐਂਗਲ ਵਾਲੀਆਂ ਸਨ ਨੇ ਉਹ ਸੈਂਟਰ ਦੇ ਵਿੱਚ ਉਹਨਾਂ ਨੇ ਕੱਟੀਆਂ ਹੋਈਆਂ ਸਨ ਜੀ। ਅੱਧਿਆਂ ਨੇ ਕਹਿਤਾ ਕਿ 3 ਤੇ ਅੱਧਿਆਂ ਨੇ ਕਹਿਤਾ ਵੀ ਜਿਹਦਾ ਚੁੱਪ ਕਰ ਉੱਤੇ ਰਹਿ ਗਏ ਹਨਾ। ਹਾਂਜੀ, ਤੇ ਫਿਰ ਉਹਨਾਂ ਨੇ ਆਪਣੀ ਗੱਲ ਸ਼ੁਰੂ ਕੀਤੀ। ਕਹਿੰਦੇ ਦੇਖੋ ਟਰਾਈਐਂਗਲ ਉਹ ਹੁੰਦਾ ਜਿਹੜੀਆਂ ਸਾਰੀਆਂ ਲਾਈਨਾਂ ਕੰਪਲੀਟ ਹੋਣ, ਜੇ ਕੰਪਲੀਟ ਹੋਣ ਤੇ ਤਾਂ ਇਹ ਟਰਾਈਐਂਗਲ ਬਣਦਾ ਹੈ। ਹਾਂਜੀ, ਪਰ ਲਾਈਨਾਂ ਤਾਂ ਕੱਟੀਆਂ ਹੋਈਆਂ ਨੇ ਜੀ। ਇਹ ਟਰਾਈਐਂਗਲ ਇੱਕ ਵੀ ਨਹੀਂ। ਹੁਣ ਤੁਸੀਂ ਕੀ ਕਰ ਰਹੇ ਹੋ? ਤੁਸੀਂ ਉਹ ਆਪਣਾ ਹੀ ਲਾ ਕੇ ਆਈਡੀਆ ਜਾ ਤੇ ਉਹ ਖਾਲੀ ਥਾਂ ਆਪ ਭਰ ਕੇ ਤੇ ਟਰਾਈਐਂਗਲ ਬਣਾਤਾ ਹੈ। ਹਾਂਜੀ, ਦੋਸ਼ ਤੁਹਾਡਾ ਹੈ ਕਿ ਉਹ ਖਾਲੀ ਥਾਂ ਜਿਹੜਾ ਤੁਸੀਂ ਭਰਨਾ ਸੀ, ਜਿਹੜਾ ਤੁਸੀਂ ਦੱਸਣਾ ਸੀ ਕਿ ਸਿੱਖ ਕੌਮ ਕੌਣ ਹੈ, ਇਹਨਾਂ ਦਾ ਪ੍ਰਿੰਸੀਪਲ ਕੀ ਨੇ, ਜਾਂ ਜੋ ਵੀ ਵਿਸਥਾਰ ਹੈ ਇਹਦੇ ਬਾਰੇ ਜਾਣਕਾਰੀ ਦੇਣਾ ਤੁਹਾਡਾ ਫਰਜ਼ ਬਣਦਾ ਸੀ, ਤੁਹਾਡੇ ਲੀਡਰਾਂ ਦਾ ਫਰਜ਼ ਬਣਦਾ ਸੀ। ਹਾਂਜੀ, ਤੁਸੀਂ ਉਹਨੂੰ ਟਰਾਈਐਂਗਲ ਪੂਰਾ ਨਹੀਂ ਬਣਾਇਆ, ਉਹ ਥਾਂ ਖਾਲੀ ਛੱਡਿਆ ਹੋਇਆ। ਹਾਂਜੀ, ਹੁਣ ਇੱਥੇ ਦੇ ਵਸਨੀਕ ਜਾਂ ਜਿਹੜੇ ਇੱਥੇ ਅਨਪੜ੍ਹ ਲੋਕ ਨੇ ਜਾਂ ਜਿਹੜੇ ਅਣਜਾਣ ਲੋਕ ਨੇ, ਅਨਭੋਲ ਲੋਕ ਨੇ ਜੀ, ਉਹ ਖਾਲੀ ਥਾਂ ਆਪਣੇ ਕੋਲ ਭਰ ਲੈਂਦੇ ਨੇ। ਹਾਂਜੀ, ਉਹ ਗਲਤ ਪਹਿਚਾਣ ਆਪਣੇ ਦਿਮਾਗ 'ਚ ਬਿਠਾ ਲੈਂਦੇ ਨੇ ਜੀ। ਸੋ ਅਸੀਂ ਇਸ ਗੱਲ ਦੇ ਦੋਸ਼ੀ ਹਾਂ। ਮੇਰਾ ਮਤਲਬ ਮੈਂ ਉਦੋਂ ਮਹਿਸੂਸ ਕੀਤਾ ਕਿ ਗੱਲ, ਹਾਲਾਂਕਿ ਪਹਿਲਾਂ ਵੀ ਇਸ ਗੱਲ ਬਾਰੇ ਬਹੁਤ ਜ਼ਿਕਰ ਚੱਲ ਚੁੱਕੇ ਨੇ, ਕਈ ਟਾਕ ਸ਼ੋ, ਰੇਡੀਓ ਟਾਕ ਸ਼ੋ, ਟੀਵੀ ਟਾਕ ਸ਼ੋਆਂ ਤੇ ਜ਼ਿਕਰ ਹੋਇਆ ਕਿ ਅਸੀਂ ਜੋ ਦੱਸਣਾ ਸਾਨੂੰ ਚਾਹੀਦਾ ਸੀ ਹਾਂਜੀ ਦੁਨੀਆ ਨੂੰ, ਮੈਂ
ਜ਼ਿਕਰ ਕਰਦਾ ਨਾ ਕਿ ਬਾਈਬਲ, ਕੁਰਾਨ ਤੇ ਹੋਰ ਕੁਝ ਗ੍ਰੰਥਾਂ ਬਾਰੇ ਦੁਨੀਆ ਦੇ, ਚਲੋ ਜ਼ਿਆਦਾ ਨਹੀਂ ਤਾਂ ਦੁੱਖ ਬਾਰੇ ਤੇ ਬੱਚੇ ਨੂੰ ਪਤਾ ਨਾ ਦੁਨੀਆ 'ਚ ਜੀ, ਪਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਦੱਸ ਨਹੀਂ ਸਕੇ। ਹਾਂਜੀ, ਕਸੂਰ ਤੇ ਫਿਰ ਸਾਡਾ ਨਾ, ਦੋਸ਼ ਤੇ ਸਾਡਾ ਹੈ ਨਾ। ਤੇ ਫਿਰ ਜਦੋਂ ਖਾਲੀ ਥਾਂ ਆਪਣੇ ਕੋਲੋਂ ਭਰਦੇ ਨੇ ਤੇ ਫਿਰ ਸਾਨੂੰ ਆਪਣੀ ਪੜਚੋਲ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ, ਕਿ ਅਸੀਂ ਕਿੱਥੇ ਗਲਤ ਹਾਂ ਤੇ ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ। ਜੀ ਜੀ। ਜੇ ਹੁਣ ਕਰਾ ਕੇ ਇਹ ਬਹੁਤਾਤ ਚੈਨਲ ਜਿਹੜੇ ਨੇ ਉਹ ਇਸ ਵੇਲੇ ਇੰਗਲਿਸ਼ ਨੂੰ ਜੇ ਆਪਾਂ ਛੱਡ ਲਈਏ ਜਾਂ ਆਪਣੇ ਵਤਨ ਦੀ ਕਰੀਏ, ਹਾਂਜੀ, ਤੇ ਉਹ ਉਹਨਾਂ ਲੋਕਾਂ ਦੇ ਹੱਥ ਨੇ, ਉਹਨਾਂ ਦੇ ਚੈਨਲ ਨੇ ਜਿਨ੍ਹਾਂ ਨੇ ਇਹ ਧੰਦਾ ਹੀ ਫੜਿਆ ਹੋਇਆ ਤੇ ਕੋਈ ਘਟਨਾ ਕਿਤੇ ਵਾਪਰ ਜੇ ਉਹਨਾਂ ਨੇ ਪਹਿਲੀ ਗੱਲ ਤਾਂ ਸਿੱਖਾਂ ਨਾਲ ਜੋੜਨੀ ਨਹੀਂ ਤੇ ਮਿਨੋਰਿਟੀ 'ਚ ਹੋਰ ਵੀ ਬੰਦੇ ਸ਼ਾਇਦ ਇੱਕ ਦੂਜੇ ਨਾਲ ਗਰੁੱਪ ਜਾਂ ਪਾਕਿਸਤਾਨੀ ਕਹਿ ਲਓ ਜਾਂ ਮੁਸਲਮਾਨ ਕਹਿ ਲਓ ਕਹਿ ਕੇ, ਹਾਂਜੀ, ਉਹ ਜੋੜਦੇ ਨੇ। ਤੇ ਜੇ ਹੁਣ ਸਾਡੇ ਕੋਲ ਕੋਈ ਆਪਣਾ ਮੀਡੀਆ ਚੱਲਦਾ ਤੇ ਫਿਰ ਸਾਡੇ ਆਪਣੇ ਵੀ ਬੰਦੇ ਉਹਨੂੰ ਸਾਥ ਵੀ ਨਹੀਂ ਦਿੰਦੇ। ਇੱਥੇ ਥੋੜਾ ਜਿਹਾ ਇਤਰਾਜ਼ ਹੁੰਦਾ, ਇਹ ਵੀ ਸਾਡਾ ਦੋਸ਼ ਹੈ। ਹਾਂਜੀ, ਉਹਦੀ ਸਪੋਰਟ ਨਹੀਂ ਕਰਨੀ, ਉਹਦੇ ਤੇ ਫਿਰ ਸਵਾਲ ਕਰਨੇ ਨੇ, ਉਹਦੇ ਤੇ ਮਤਲਬ ਸਾਥ ਨਹੀਂ ਦੇਣਾ ਤੇ ਕੋਈ ਕਦੀ ਧਿਆਨ ਨਹੀਂ ਦੇਣਾ ਇਸ ਪਾਸੇ ਤੇ ਅਸੀਂ ਕੋਈ ਉਪਰਾਲਾ ਇਹੋ ਜਿਹਾ ਕਰੀਏ। ਘੱਟ ਤੋਂ ਘੱਟ ਚਲੋ ਅਸੀਂ ਕਿਸੇ ਨੂੰ, ਇਹ ਤਾਂ ਸਾਡਾ ਧਰਮ ਸਿਖਾਉਂਦਾ ਹੀ ਨਹੀਂ ਕਿ ਕਿਸੇ ਨੂੰ ਬਦਨਾਮ ਕਰਨਾ ਜਾਂ ਕਿਸੇ ਨੂੰ ਮਾੜਾ ਕਹਾਉਣਾ ਜਾਂ ਕਹਿਣਾ। ਹਾਂਜੀ, ਪਰ ਘੱਟ ਤੋਂ ਘੱਟ ਅਸੀਂ ਆਪਣਾ ਸਪਸ਼ਟੀਕਰਨ ਦੇਣ ਜੋਗਾ ਥਾਂ ਦਾ ਬਣਾ ਲਈਏ। ਬਿਲਕੁਲ, ਕੌਣ ਸੋਚੇਗਾ ਇਸ ਪਾਸੇ ਜੀ। ਟੰਨਾਂ ਦੇ ਹਿਸਾਬ ਨਾਲ ਰੁਪਈਆ ਤੇ ਸੋਨਾ ਗੁਰਦੁਆਰਿਆਂ ਉੱਤੇ ਚੜੀ ਜਾਣਾ। ਹਾਂਜੀ, ਪਰ ਲਾਉਣ ਵਾਲੇ ਪਾਸੇ ਨਹੀਂ। ਜੇ ਕੋਈ ਕੰਮ ਚੰਗਾ ਕਰਨ ਵਾਲਾ ਕੋਈ ਬੱਚਾ ਮਤਲਬ ਕਿਸੇ ਦਾ ਸਪੋਰਟ ਕਰੋ ਕੋਈ, ਹੈ ਨਾ। ਹਾਂਜੀ, ਸੋ ਦੋਸ਼ ਸਾਡਾ ਆਪਣਾ ਹੈ। ਇਤਿਹਾਸ ਤੋਂ, ਇਤਿਹਾਸ ਨੂੰ ਲਿਖਣ ਦਾ ਕੰਮ ਜਾਂ ਸੰਭਾਲਣ ਦਾ ਕੰਮ ਜਾਂ ਇਤਿਹਾਸ ਦਾ ਕੋਈ ਜ਼ਿਕਰ ਕਰਨਾ, ਉਹਦਾ ਮਤਲਬ ਇਹੋ ਹੀ ਹੁੰਦਾ ਹੈ ਕਿ ਜੇ ਹਾਦਸਾ ਵਾਪਰਿਆ, ਪਿਛਾ ਸਾਡੇ ਨਾਲ ਕੋਈ ਦੁਖਾਂਤ ਵਾਪਰਿਆ ਤੇ ਤੁਸੀਂ ਕੁਝ ਸਿੱਖੀਏ। ਹਾਂਜੀ, ਤੇ ਉੱਥੋਂ ਅਗਲੀ ਕੋਈ ਰਣਨੀਤੀ ਤਿਆਰ ਕਰੀਏ ਤਾਂ ਕਿ ਉਹਨਾਂ ਘਟਨਾਵਾਂ ਤੋਂ ਅੱਗੋਂ ਤੋਂ ਬਚਿਆ ਜਾ ਸਕੇ। ਬਿਲਕੁਲ, ਪਰ ਪਤਾ ਨਹੀਂ ਹਲੇ ਕਿੰਨਾ ਸਮਾਂ ਸਾਨੂੰ ਹੋਰ ਲੱਗਣਾ ਹੈ ਇਸ ਗੱਲ ਨੂੰ, ਇਸ ਤੱਕ ਪਹੁੰਚਦਿਆਂ ਨੂੰ ਜਾਂ ਇਹ ਗੱਲ ਨੂੰ ਸੋਚਦਿਆਂ ਨੂੰ। ਹਾਂਜੀ, ਇਹ ਕੰਮ ਕਰਦਿਆਂ ਨੂੰ। ਇੱਕ ਮੈਂ ਛੋਟਾ ਜ਼ਿਕਰ ਅੱਗੇ ਵੀ ਵੈਸੇ ਕੀਤਾ ਵੀ ਜੇ ਟੀਵੀ ਸਟੇਸ਼ਨ ਹੀ ਸਾਡਾ ਲਾਈਵ ਪ੍ਰੋਗਰਾਮ ਵਾਲਾ ਚੱਲ ਪਿਆ, ਭਾਵੇਂ ਨਹੀਂ ਵੀ ਕੋਈ ਸਮਝਦਾ ਪੂਰਾ, ਕੀਰਤਨ ਦਾ ਫ੍ਰੀ ਚੱਲੇ, ਇੱਕ ਦੁਨੀਆ ਨੂੰ ਪਤਾ ਲੱਗੇ ਕਿ ਸਿੱਖਾ ਕੌਮ ਹੈ, ਆਪੇ ਪਛਾਣ ਦੀ ਸਾਨੂੰ ਲੋੜ ਹੀ ਨਾ ਪਏ ਕਿਸੇ ਪਾਸੇ ਦੀ, ਤੇ ਇਹਨਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਜੀ। ਦੂਜਾ ਮੈਨੂੰ ਗਿਲਾ ਥੋੜਾ ਜਿਹਾ ਇਸ ਗੱਲ ਤੇ ਵੀ ਹੈਗਾ। ਹਾਂਜੀ, ਮੈਂ ਸਮਝਦਾ ਸਾਂ ਕਿ ਜਿੰਨੀ ਘਟਨਾ ਸਾਡੇ ਨਾਲ ਵਾਪਰੀ ਹੈ ਤੇ ਇਸ ਘਟਨਾ ਵਾਪਰਨ ਤੋਂ ਬਾਅਦ ਜੋ ਨਾਂ ਸਾਨੂੰ ਮਿਲ ਗਿਆ, ਜੋ ਇਹਨਾਂ ਦੀ ਕੁਰਬਾਨੀ ਦਾ ਮੁੱਲ ਬਾਹਰਲੇ ਚੈਨਲਾਂ ਨੇ ਪਾਇਆ, ਜੇ ਉਹਨਾਂ ਨੂੰ ਅਸੀਂ ਸੰਭਾਲ ਜਾਈਏ ਤੇ ਉਹ ਵੀ ਮੈਂ ਸਮਝਾਂਗਾ ਕਿ ਇੱਕ ਵੱਡੀ ਸੇਵਾ ਹੈ। ਬਿਲਕੁਲ, ਪਰ ਵੇਖਣ 'ਚ ਹੈ ਬਹੁਤੀ ਥਾਈਂ ਉਹ ਵੀ ਨਹੀਂ ਸਾਡੇ ਕੋਲ ਸੰਭਾਲਿਆ ਗਿਆ। ਸਾਡੇ ਆਪਣਿਆਂ ਨੇ ਆਪਣਿਆਂ ਦੀਆਂ ਪੱਗਾਂ ਉਛਾ ਕੇ ਤੇ ਉਹਨੂੰ ਵੀ ਡੈਮੇਜ ਦਿੱਤੇ ਜੀ ਜੀ, ਜਿਹੜਾ ਕਿ ਹੋਰ ਵੀ ਇਸ ਤੋਂ ਵੀ ਵੱਧ ਦੁੱਖ ਨਹੀਂ ਹੈ। ਹਾਂਜੀ, ਬਿਲਕੁਲ। ਕੁਝ ਲੋਕ ਨੇ ਜਿਨ੍ਹਾਂ ਦਾ ਸਵਾਰਥ ਹੈ ਇਹਨਾਂ ਚੀਜ਼ਾਂ ਵਿੱਚ, ਕੁਝ ਉਹ ਲੋਕ ਨੇ ਜਿਹੜੇ ਬੇਈਮਾਨ ਨੇ ਜੀ। ਦੋ ਕਿਸਮ ਦੇ ਲੋਕਾਂ ਨੇ ਸਾਨੂੰ ਇਹਦੇ ਵਿੱਚ ਡੈਮੇਜ ਦਿੱਤਾ ਹੋਇਆ। ਹਾਂਜੀ, ਸੋ ਇਹ ਸਿਹਤ ਯੂਨੀਵਰਸਿਟੀ ਬੜੀ ਦੁਖਦਾਈ ਘਟਨਾ ਜਦੋਂ ਯਾਦ ਆਉਂਦੀ ਹੈ ਉਹਦੀਆਂ, ਜਦੋਂ 9/11 ਵਾਪਰਿਆ ਨਾ, 9/11। ਹਾਂਜੀ, ਤੇ ਉਦੋਂ ਮੇਰੇ ਨਾਲ ਇੱਕ ਛੋਟਾ ਜਿਹਾ ਇੰਸੀਡੈਂਟ ਹੋਇਆ। ਇੱਕ ਗੋਰੇ ਨਾਲ ਉੱਠਣਾ ਸੀਗਾ ਤੇ ਉਹਨੇ ਮੈਨੂੰ ਇਹ ਸ਼ਬਦ ਕਹੇ ਵੀ ਯੂ ਆਰ ਗੋਨਾ ਡਾਈ ਹੈ ਜੀ। ਸੋ ਵੀ ਕਸਟਮਰ ਮੇਰਾ ਉੱਤਰ ਰਿਹਾ ਸੀ ਤੇ ਕਸਟਮਰ ਨੇ ਮੈਂ ਨੋਟ ਕਰ ਲਿਆ। ਮੈਂ ਰਾਈਟ ਤੇ ਪੁਲਿਸ ਕਾਲ ਕੀਤੀ, ਚਲੋ ਪੁਲਿਸ ਪਹੁੰਚ ਗਈ, ਉਹਨਾਂ ਨੇ ਬੰਦੇ ਨੂੰ ਫੜ ਲਿਆ ਛੇਤੀ ਹੀ। ਓਕੇ, ਉਹ ਜਦੋਂ ਮੈਨੂੰ ਪੁਲਿਸ ਦੀ ਕਾਲ ਆਈ ਚੀਫ ਦੀ, ਤੇ ਕਹਿੰਦੇ ਵੀ ਤੂੰ ਕੋਰਟ 'ਚ ਬੰਦੇ ਨੂੰ ਪਹਿਚਾਣ ਤਾਂ ਨਹੀਂ ਨਾ ਜੀ। ਤੇ ਮੈਂ ਉਹਨਾਂ ਨੂੰ ਜ਼ਿਕਰ ਕੀਤਾ, ਮੈਂ ਦੇਖੋ ਮੈਂ ਪਹਿਚਾਣ ਲਾਂਗਾ, ਕੋਈ ਗੱਲ ਨਹੀਂ, ਇਹ ਕੋਈ ਕਹਾਣੀ ਨਹੀਂ, ਪਰ ਇਹ ਮਸਲੇ ਦਾ ਹੱਲ ਨਹੀਂ। ਹਾਂਜੀ, ਤੇ ਫਿਰ ਉਹਨਾਂ ਮੈਨੂੰ ਪੁੱਛਿਆ ਵੀ ਹੱਲ ਕੀ ਆ ਫਿਰ ਜੀ, ਦੀ ਗੱਲ ਹੈ ਫੇਸ ਲਈ। ਮੈਂ ਵੀ ਲੋਕਾਂ ਨੂੰ ਐਜੂਕੇਟ ਕਰੋ, ਸਾਡਾ ਕਸੂਰ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਕਿ ਅਸੀਂ ਕੌਣ ਆ ਜੀ। ਕਹਿੰਦੇ ਕਿਵੇਂ? ਮੈਂ ਮੀਡੀਆ ਦਾ ਹੀ ਦੱਸੋ, ਅਖਬਾਰਾਂ ਦਾ ਹੀ ਦੱਸੋ। ਹਾਂਜੀ, ਉਹਨਾਂ ਨੇ ਆਪਣੇ ਤੌਰ ਤੇ ਮੇਰੀ ਲੈਂਸ ਲਿਖੀ, ਐਡੀਟੋਰੀਅਲ ਰਾਈਟਰ ਸੈਟਲ ਟਾਈਮ ਦਾ, ਉਹਦੇ ਨਾਲ ਮੇਰੀ ਉਹਨਾਂ ਨੇ ਅਪਾਇੰਟਮੈਂਟ ਬਣਾ ਦਿੱਤੀ ਜੀ। ਮੈਂ ਅੰਗਰੇਜ਼ੀ ਥੋੜੀ ਮਾਰ ਖਾ ਜਾਣਾ, ਪਰ ਉਹ ਮੈਨੂੰ ਥੋੜਾ ਜਿਹਾ ਇਸ ਗੱਲ ਦਾ ਜ਼ਰੂਰ ਰਹਿੰਦਾ ਕਿ ਮੈਂ ਗੱਲ ਭਾਵੇਂ ਜਿਸ ਵੀ ਢੰਗ ਨਾਲ ਅਗਲੇ ਨੂੰ ਸਮਝਾਉਣੀ ਮੈਂ ਸਮਝਾ ਲੈਣੀ ਹੈ। ਤੇ ਮੈਂ ਇਕੱਲਾ ਹੀ ਗਿਆ, ਫਿਰ ਮੈਂ ਨਹੀਂ ਕਿਸੇ ਨੂੰ ਨਾਲ ਖੜਿਆ। ਮੈਂ ਜੇ ਮੈਂ ਕੁਝ ਕਹਿਣਾ ਅਗਲੇ ਮੈਂ ਨਾ ਬਦਲ ਦੇਣਾ ਤੇ ਗੱਲ ਦਾ ਮਜ਼ਾ ਨਹੀਂ ਆਉਂਦਾ। ਹਾਂਜੀ, ਚਲੋ ਉਹਨਾਂ ਨੇ 1 ਘੰਟਾ ਮੇਰੀ ਇੰਟਰਵਿਊ ਲਈ, ਉਹਨੇ ਗੱਲਬਾਤ ਕੀਤੀ, ਪੁੱਛਿਆ, ਸਾਰਾ ਕੁਝ ਦੱਸਿਆ ਉਹਨਾਂ ਨੂੰ। ਔਰ ਉਹਨਾਂ ਨੇ ਫਿਰ ਜਦੋਂ ਉਹ ਸਾਰਾ ਕੁਝ ਲਿਖਿਆ ਅਗਲੇ ਦਿਨ, ਮੇਰੇ ਕੋਲ ਆਰਟੀਕਲ ਅਜੇ ਵੀ ਸੰਭਾਲਿਆ ਪਿਆ ਜੀ,
ਤੇ ਉਹ ਨਾਲ ਉਹਨੇ ਪੱਗਾਂ ਦੀਆਂ ਫੋਟੋਆਂ ਛਾਪ ਦਿੱਤੀਆਂ ਅਖਬਾਰ 'ਚ। ਯਕੀਨ ਕਰਿਓ ਕਿ ਅਗਲੇ ਹੀ ਮਤਲਬ ਦਿਨ ਉਹ ਸਾਰਾ ਕੁਝ ਵਾਪਸ ਆ ਗਿਆ। ਲੋਕੀ ਸਾਨੂੰ ਪੁੱਛਣ ਲੱਗ ਪਏ ਵੀ ਤੁਹਾਡੇ ਨਾਲ ਕੋਈ ਇਹੋ ਜਿਹਾ ਹਾਦਸਾ ਤੇ ਨਹੀਂ ਵਾਪਰਿਆ, ਵੀ ਯਾਰ ਸੌਰੀ ਹੈ ਨਾ, ਮਿਸ ਆਇਡੈਂਟੀਟੀ ਦਾ ਕੁਝ ਸਭ ਕੁਝ ਮੁੜਿਆ। ਔਰ ਮੈਂ ਉਸ ਲੈਂਸ ਵਿੱਕੀ ਨੂੰ ਜਦੋਂ ਮੈਂ ਇਨਵਾਈਟ ਕੀਤਾ ਗੁਰਦੁਆਰਾ ਸਾਹਿਬ, ਉਹ ਆਪਣੀ ਬੇਟੀ ਨੂੰ ਨਾਲ ਲੈ ਕੇ ਆਇਆ, ਫਿਰ ਅਸੀਂ ਕੁਛ ਉਹਨਾਂ ਨੂੰ ਸਨਮਾਨਿਤ ਵੀ ਕੀਤਾ, ਕੁਛ ਬੁੱਕਸ ਵਗੈਰਾ ਉਹਨੂੰ ਦਿੱਤੀਆਂ ਸਿੱਖ ਬਾਰੇ। ਉਹਨਾਂ ਦਿਨਾਂ ਦੇ ਵਿੱਚ ਉਹ ਕਹਿੰਦਾ ਕਿ ਜਦੋਂ ਮੈਂ ਗੂਗਲ ਤੇ ਸਰਚ ਕਰਦਾ ਸਿੱਖ ਤੇ ਕਹਿੰਦਾ ਕੁਝ ਨਹੀਂ ਨਿਕਲਦਾ, ਸਿਰਫ ਇੱਕ ਨਾਲ ਹੀ ਨਿਕਲਦਾ ਕਿ ਪਾਰਟ ਆਫ ਹਿੰਦੂ ਜੀ। ਤੇ ਅੱਜ ਤਾਂ ਵੈਸੇ ਮੈਂ ਇਹ ਗੱਲ ਕਹਾਂਗਾ ਕਿ ਸਾਡੇ ਮੈਂ ਐਪਰੀਸ਼ੀਏਟ ਕਰਾਂਗਾ ਸਾਡੀ ਨੌਜਵਾਨ ਪੀੜ੍ਹੀ ਨੂੰ। ਹੁਣ ਤਾਂ ਬੜਾ ਮਟੀਰੀਅਲ ਉਹਨਾਂ ਟਨਾਂ ਦੇ ਹਿਸਾਬ ਨਾਲ ਪਾਤਾ ਹੈ, ਬੜਾ ਸ਼ਲਾਘਾਯੋਗ ਕੰਮ ਕੀਤਾ ਹੈ ਬਿਲਕੁਲ, ਪਰ ਉਹਨਾਂ ਦਿਨਾਂ 'ਚ ਹੈ ਨਹੀਂ ਜੀ। ਅਮੀ ਵੀਰ ਜੀ ਗੁਰਦੁਆਰਾ ਸਾਹਿਬ ਲਿਆਂਦਾ। ਸਤਪਾਲ ਵੀਰ ਜੀ, ਆਮ ਸੋ ਸੌਰੀ ਟੂ ਕੱਟ ਯੂ ਆਫ, ਬਟ ਜਿਸ ਤਰ੍ਹਾਂ ਆਪਣਾ ਫੋਕਸ ਵਿਸਕਾਂਸਨ ਵਾਲੀ ਘਟਨਾ ਦੇ ਉੱਪਰ ਹੈ, ਪਰ ਜਿਸ ਤਰ੍ਹਾਂ ਅਸੀਂ ਵਾਪਸ ਉਸ ਘਟਨਾ ਤੇ ਚੱਲਦੇ, ਜਦੋਂ ਲਾਈਕ ਇਹ ਘਟਨਾ ਵਾਪਰੀ ਹੈ, ਸਾਰੇ ਅਮਰੀਕਾ ਦੇ ਝੰਡੇ ਵੀ ਨੀਚੇ ਕੀਤੇ ਗਏ। ਫਰਸਟ ਲੇਡੀ ਮਿਸ਼ੈਲ ਓਬਾਮਾ ਵੀ ਜਿਹੜੀ ਸੀ ਉਹ ਵੀ ਉੱਥੇ ਟਾਈਮ ਤੇ ਪਹੁੰਚੀ ਹੈ। ਸਾਰੇ ਅਮਰੀਕਾ ਨੇ ਸਿੱਖਾਂ ਦੀ ਹਮਦਰਦੀ ਦਾ ਸਹਾਇਤਾ ਕੀਤੀ ਹੈ, ਦਿਖਾਈ ਹੈ, ਹਮਦਰਦੀ ਦਿਖਾਈ ਹੈ। ਉਸ ਤੋਂ ਉਲਟ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ, ਕਿਉਂਕਿ ਸਾਡੇ ਕੋਲ ਟਾਈਮ ਵੀ ਲਿਮਿਟਡ ਹੁੰਦਾ ਹੈ। ਸੋ ਸੈਕੰਡ ਕੁਐਸਚਨ ਵੱਲ ਵਧਦੇ, ਜਿਸ ਤਰ੍ਹਾਂ ਉਸ ਤੋਂ ਉਲਟ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਨਵੰਬਰ 84 ਜੂਨ 84 ਪਹਿਲਾਂ ਕੀਤਾ ਗਿਆ, ਫਿਰ ਨਵੰਬਰ 84 ਦੀ ਘਟਨਾ ਕੀਤੀ ਗਈ, ਨਸਲਕੁਸ਼ੀ ਕੀਤੀ ਗਈ। ਇਸ ਤੋਂ ਬਾਅਦ ਵੀ ਇੱਕ ਤੋਂ ਬਾਅਦ ਦੂਸਰੀ ਨਸਲਕੁਸ਼ੀ ਕੀਤੀ। ਜਿਸ ਤੋਂ ਤੁਸੀਂ ਗੱਲ ਕੀਤੀ ਹੈ ਕਿ ਦੋਸ਼ੀ ਪਹਿਲਾਂ ਦੋਸ਼ੀ ਤਾਂ ਖੁੱਲ੍ਹੇਆਮ ਘੁੰਮ ਰਹੇ ਨੇ, ਜਿਸ ਤੁਸੀਂ ਗੱਲ ਕੀਤੀ ਕਿ ਸਾਡੇ ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈ, ਆਪਣੀ ਜਿਹੜੀ ਪੰਜਾਬ ਦੀ ਸਰਕਾਰ ਹੈ, ਉਹ ਵੀ ਰਲੀਆਂ ਮਿਲੀਆਂ ਹੋਈਆਂ ਨੇ। ਆਪਣੇ ਜਿਹੜੇ ਪੰਜਾਬੀਆਂ ਜਥੇਬੰਦੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਸਿੱਖੀ ਪ੍ਰਚਾਰ ਜਾਂ ਧਰਮ ਪ੍ਰਚਾਰ ਦੇ ਵਿੱਚ ਫੇਲ ਹੋਈ ਹੈ, ਚਾਹੇ ਉਹ ਪੰਜਾਬ ਦੇ ਵਿੱਚ ਹੋ ਚਾਹੇ ਬਾਹਰ ਦੇ ਦੇਸ਼ਾਂ ਦੇ ਵਿੱਚ। ਤਾਂ ਹੀ ਸਾਡੇ ਲੋਕਾਂ ਨੂੰ ਸਾਡੀ ਹੋਂਦ, ਸਾਡੀ ਪ੍ਰਿੰਸੀਪਲਸ, ਸਾਡੀ ਆਇਡੈਂਟੀਟੀ ਦੇ ਬਾਰੇ ਪਤਾ ਨਹੀਂ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਚਲੋ ਠੀਕ ਹੈ, ਟਾਈਮ ਮੇਰੇ ਕੋਲ ਥੋੜੀ ਜਿਹੀ ਲੰਬੀ ਹੋ ਗਈ ਗੱਲ, ਥੋੜੀ ਜਿਹੀ ਮੈਂ ਸ਼ੋਰਟ ਚ ਦੱਸਣੀ ਚਾਹੁੰਦਾ। ਉੱਥੇ ਵੀ ਜਦੋਂ ਉਹਨਾਂ ਨੂੰ ਲਿਆ ਕੇ ਅਸੀਂ ਵਿਖਾਲਿਆ ਨਾ, ਉੱਥੇ ਉਹ ਹੈਰਾਨ ਹੋ ਗਿਆ ਕਿ ਏਦਾਂ ਦਾ ਯਾਰ ਤੁਹਾਡੇ ਕੋਲ ਸਿਸਟਮ ਆ, ਤੁਸੀਂ ਲੋਕਾਂ ਨੂੰ ਦੱਸ ਨਹੀਂ ਸਕੇ। ਜਿਹੜੀ ਗੱਲ ਨਾ ਹਿੰਦੁਸਤਾਨ ਦੀ ਅੱਜ ਵੀ ਹਾਲਾਤ ਉਹਨਾਂ ਨੇ ਫਿਰ ਉਹੀ ਬੇਅੰਤ ਸਿੰਘ ਵਾਲੇ, ਬਲਕਿ ਉਹਦੇ ਨਾਲੋਂ ਵੀ ਖਤਰਨਾਕ ਬਣਾਤੇ ਨੇ ਜੀ। ਮੈਂ ਇਹ ਸ਼ੁਰੂਆਤ ਇੱਥੋਂ ਕੀਤੀ ਸੀ ਗੱਲ ਦੀ ਕਿ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਸਾਡੇ ਪੋਲੀਟੀਕਲ ਜਿਹੜੇ ਲੋਕ ਨੇ ਨਾ, ਇਹ ਉਹਨਾਂ ਦੀ ਬਦੌਲਤ ਵਾਪਰਦੇ ਨੇ, ਉਹ ਹਾਲਾਤ ਪੈਦਾ ਕਰਦੇ ਨੇ। ਔਰ ਅੱਜ ਉਹਨਾਂ ਨੇ ਫੇਰ ਉਹੀ ਹਾਲਾਤ ਦੁਬਾਰਾ ਫਿਰ ਪੈਦਾ ਉਦਾਂ ਹੀ ਕਰ ਦਿੱਤੇ ਨੇ ਦੁਬਾਰਾ। ਹਾਂਜੀ। ਔਰ ਹੈਰਾਨੀ ਫਿਰ ਉੱਥੇ ਹੁੰਦੀ ਹੈ ਕਿ ਵਰਤ ਹੋਣ ਵਾਲੇ ਫਿਰ ਸਾਡੇ ਆਪਣੇ ਨਹੀਂ ਹੁੰਦੇ। ਹਾਂਜੀ। ਅਜੇ ਤਾਜ਼ੀਆਂ ਘਟਨਾਵਾਂ ਨੂੰ ਉਦੋਂ ਤੇ ਇਹਨਾਂ ਨੇ ਜੋ ਕੁਝ ਕਰਨਾ, ਕਿਉਂਕਿ ਉਹਨਾਂ ਇਹ ਤਾਂ ਜਿਸ ਵੀ ਮਰਜ਼ੀ ਘਟਨਾ ਕਿਸੇ ਵੀ ਢੰਗ ਨਾਲ ਇਹਨਾਂ ਦੇ ਦੋਸ਼ ਫਿਰ ਸਾਡੇ ਸਿਰ ਹੀ ਮੜਨਾ ਹੁੰਦਾ ਹੈ ਕਿਸੇ ਨਾ ਕਿਸੇ ਢੰਗ ਨਾਲ। ਇਹ ਤੇ ਉਹਨਾਂ ਨੇ ਧੰਦਾ ਹੀ ਬਣਾਇਆ ਹੋਇਆ ਨੇ। ਹਾਂਜੀ। ਹੁਣ ਵੀ ਬਿਨਾਂ ਆ ਗੱਲ ਕਿਤੇ ਵਾਪਰੀ ਆ, ਫਿਰ ਸਮਾਂ ਫਿਰ ਥੋੜਾ ਅਕੈਡਮੀ ਇੱਕ ਚੋਂ ਤਬਲੇ ਵਗੈਰਾ ਸਮਾਨ ਮਿਊਜ਼ਿਕ ਦਾ ਚੁੱਕ ਕੇ ਬਾਹਰ ਸੁੱਟਣਾ ਜੀ। ਦੱਸੋ ਉਹਦੇ ਨਾਲ ਕੀ ਸੰਬੰਧ ਹੈ? ਹਾਂਜੀ। ਲਗਾਤਾਰ ਜਿਹੜੀਆਂ ਘਟਨਾਵਾਂ ਨੇ ਇਹੋ ਜਿਹੀਆਂ ਵਾਪਰ, ਮੈਂ ਤਾਂ ਹੀ ਸਟਾਰਟਿੰਗ ਵਿੱਚ ਕੀਤਾ ਵੀ ਇਹ ਵੱਧ ਦੋਸ਼ੀ ਇਹ ਲੋਕ ਨੇ ਜਿਹੜੇ ਗੁੰਮਰਾਹ ਕਰਦੇ ਨੇ ਲੋਕਾਂ ਨੂੰ, ਜਿਹੜੀਆਂ ਆਪਣੇ ਨਿੱਜੀ ਮਫਾਦੀ ਤਾਕਤ ਵਿੱਚ ਰਹਿਣ ਲਈ। ਉਹ ਮੈਂ ਫਿਰ ਹਵਾਲਾ ਦਿਆਂਗਾ, ਮੇਰੇ ਖਿਆਲ ਉਹ ਕੱਲ ਸਰਜੀ ਸੋਹਣਾ ਵੀ ਦੱਸਿਆ, ਮੈਂ ਕਿਤਾਬ ਖੁਦ ਵੀ ਪੜ੍ਹੀ ਆ, ਉਹ ਕਿਹੜ ਕਰਕੇ ਜੀ। ਮਤਲਬ ਹੈਰਾਨੀਜਨਕ। ਦੂਜੀ ਕਿਤਾਬ ਮੈਂ ਪੜ੍ਹੀ, ਉਸ ਤੋਂ ਪਹਿਲਾਂ ਜਾਂਬਾਜ਼ ਆਖੇ ਵਿੱਚ ਵੀ ਆਰ ਕੇ ਦਰਸ਼ੀ ਨੇ ਬੜੇ ਸਟੱਡੀ ਢੰਗ ਨਾਲ, ਕਿਉਂਕਿ ਸਾਰੇ ਹਾਲਾਤਾਂ ਨੂੰ ਉਹਨਾਂ ਚ ਅਸੀਂ ਅਖਬਾਰਾਂ ਚ ਵੇਖਦੇ ਰਹੇ ਹਾਂ ਕਿ ਕੀ ਕਰਦੇ ਨੇ ਸਾਡੇ ਸਿਆਸੀ ਲੋਕ। ਹਾਂਜੀ। ਕਿੱਥੇ ਤੱਕ ਨੌਬਤ ਕਿਵੇਂ ਪਹੁੰਚਾਉਂਦੇ ਨੇ, ਉਸ ਨਾਲ ਹਾਲਾਤਾਂ ਨੂੰ ਕਿਵੇਂ ਵਿਗਾੜਿਆ, ਸਟੈਪ ਬਾਈ ਸਟੈਪ ਉਹਨਾਂ ਬੜੇ ਸ਼ਾਨਦਾਰ ਢੰਗ ਨਾਲ ਲਿਖਿਆ ਸੀ। ਪਰ ਅੱਜ ਇਹ ਕਿਤਾਬ ਕਿਲਡ ਕਰਕਰੇ ਦਾ ਖਰਗੋਨ ਮੈਂ ਪੰਜਾਬੀ ਵਾਲੀ ਪੜ੍ਹੀ ਹੈ। ਹਾਂਜੀ। ਤੇ ਮੈਂ ਸਮਝਦਾ ਕਿ ਸਾਡੇ ਹਰ ਨੌਜਵਾਨ ਨੂੰ ਪੜ੍ਹਨੀ ਚਾਹੀਦੀ, ਤਾਂ ਚਲੋ ਅਸੀਂ ਇਹਨਾਂ ਵੇਲੇ ਕਿਤੇ ਉਹਨਾਂ ਨੂੰ ਵਰਤਣ ਦਾ ਮਤਲਬ ਸਾਡਾ ਘੱਟੋ ਘੱਟ ਤੁਹਾਨੂੰ ਗੁੰਮਰਾਹ ਹੀ ਨਾ ਕਰ ਸਕੇ, ਕੁਝ ਤੁਸੀਂ ਆਪਣਾ ਥੋੜਾ ਬਹੁਤਾ ਤੇ ਅਦਾ ਕਰ ਸਕੋ, ਤਾਂ ਕਿ ਇਹਨਾਂ ਲੀਡਰਾਂ ਤੋਂ, ਇਹਨਾਂ ਮਕਾਰ ਲੋਕਾਂ ਤੋਂ ਜਿਹੜੇ ਸਾਨੂੰ ਲੜਾ ਮਾਰੇ ਜਾਂਦੇ ਨੇ, ਸਾਡੇ ਕਤਲ ਕਰਵਾਈ ਜਾਂਦੇ ਨੇ, ਇਹਨਾਂ ਤੋਂ ਤੁਸੀਂ ਕਿਸੇ ਨੂੰ ਬਚਾ ਲਓ, ਕਿਸੇ ਜੀਵ ਨੂੰ ਬਚਾ ਲਓ ਜੀ। ਬਿਲਕੁਲ। ਤੇ ਇਹ ਜ਼ਰੂਰੀ ਹੈ, ਕਿਉਂਕਿ ਇਹ ਵੇਖੋ ਇਹ ਜਿਹੜੀ ਗੱਲ ਇਨਸਾਫ ਦੀ ਆ, ਉੱਥੇ ਤੁਸੀਂ ਇੱਕ ਦੀ ਗੱਲ ਨਹੀਂ ਕਿੰਨੀ ਕੁ ਦੀ ਕਰੀਏ। ਹੁਣੇ ਇੱਕ ਨੂੰ ਫਾਂਸੀ ਦੇ ਦਿਓ, ਉਹਨੂੰ ਜ਼ਰੂਰ ਦੇਖ ਲਿਓ, ਬਾਰੇ ਸੁਣਿਆ ਸਾਰਾ ਕੁਛ ਤੇ ਹਰ ਬੰਦੇ ਨੇ ਖੂੰਦੇ ਹੰਝੂ ਹੈ ਨੇ ਵੀ ਕਿਸ ਢੰਗ ਨਾਲ ਕਿਸ ਧੋਖੇ ਚ ਲਿਆ ਕੇ ਉਹਨੂੰ ਮਾਰਿਆ ਗਿਆ। ਹਾਂਜੀ। ਆਪ ਢਾਹ ਕੇ ਬਾਬਰੀ ਮਸਜਿਦ, ਉਹਨਾਂ ਚੋਂ ਕਿਸੇ ਨੂੰ ਕੋਈ ਸਜ਼ਾ ਨਹੀਂ, ਕਿਸੇ 84 ਦੇ ਕਤਲੇਆਮ ਚ ਕਿਸੇ ਨੂੰ ਕੋਈ ਸਜ਼ਾ ਨਹੀਂ। ਹਾਂਜੀ। ਆਪਣੇ ਉਹ ਛੱਡ ਦਿੱਤੇ ਨੇ ਸਾਧ ਜੀ ਜਿਨ੍ਹਾਂ ਨੇ ਮਾਲੇਗਾਂਵ ਧਮਾਕਾ ਕੀਤਾ। ਮੈਂ ਇੱਥੇ ਉਹਨਾਂ ਦੀ ਫੋਟੋ ਵੀ ਮੈਂ ਫੇਸਬੁੱਕ ਤੇ ਚਾੜੀ ਹੋਈ ਬਣਾ ਕੇ, ਫੈਕਟਰੀ ਆਫ ਟੈਰਰਿਜ਼ਮ। ਹਾਂਜੀ। ਤੇ ਉਹ ਉਹਨਾਂ ਨੂੰ ਫੜਨ ਵਾਲਾ ਵਿਚਾਰਾ ਕਰਕੇ ਕਤਲ ਕਰ ਦਿੱਤਾ ਜੀ। ਸੋ ਮਸਲਾ ਇਹ ਹੈ ਕਿ ਇਹਨਾਂ ਸਿਆਸੀ ਲੋਕਾਂ ਨੇ ਉਲਝਾਏ ਹੋਏ ਨੇ ਸਾਰੇ, ਇਹ ਜਿੰਨੇ ਵੀ ਇਹਨਾਂ ਨੇ ਆਪਣੀ ਕੁਰਸੀ ਨੂੰ ਸਲਾਮਤ ਰੱਖਣ ਲਈ ਲੋਕਾਂ ਨੂੰ ਲੜਾ ਕੇ ਮਾਰਨ ਦਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਹੋਇਆ, ਲਗਾਤਾਰ ਅੱਜ ਵੀ ਜਾਰੀ ਹੈ।
ਹਾਂਜੀ ਤੇ ਹਾਲਾਤ ਪੂਰੇ ਖਤਰਨਾਕ ਬਣੇ ਹੋਏ ਨੇ। ਹੁਣ ਵੀ ਜਦੋਂ ਸਾਰੀਆਂ ਖਬਰਾਂ ਦਾ ਪਤਾ ਲੱਗਣ ਡਿਆ ਕਿ ਅਜੇ ਪਤਾ ਨਹੀਂ ਕੀ ਬਣਨਾ, ਕਿਹੜੀ ਖੇਡ ਨਾਲ ਖੇਡਣੀ, ਕਿਉਂਕਿ 2017 ਲਾਗੇ ਆ ਰਿਹਾ ਫਿਰ। ਬਿਲਕੁਲ ਬਿਲਕੁਲ ਜੀ, ਬਿਲਕੁਲ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਮ ਸੋ ਸੌਰੀ ਲਾਈਕ ਬਟ ਸਾਡਾ ਵਕਤ ਵੀ ਸਮਾਪਤੀ ਵੱਲ ਜਾਇਆ, ਐਜ਼ ਟੋਲਡ ਯੂ ਬਿਫੋਰ ਕਿ ਸਾਡੇ ਕੋਲ ਬਹੁਤ ਲਿਮਿਟਡ ਟਾਈਮ ਹੁੰਦਾ। ਥੈਂਕ ਯੂ ਸੋ ਮਚ ਕਿ ਤੁਸੀਂ ਓਲ ਕ੍ਰੀਕ ਵਾਲੇ, ਧੰਨਵਾਦ ਆਪ ਜੀ ਦਾ ਜੀ, ਥੋੜਾ ਦੁੱਖ ਸਾਂਝਾ ਕਰਨ ਦਾ ਸਮਾਂ ਦੇ ਦਿੰਦੇ ਹੋ। ਹਾਂਜੀ ਤੇ ਬੇਨਤੀ ਹੈ ਮੇਰੀ ਸਾਰੇ ਸਰੋਤਿਆਂ ਨੂੰ ਕਿ ਜਰੂਰ ਹੂ ਕਿਡ ਕਰਕੇ ਕਿਤਾਬ ਜਰੂਰ ਮੰਗਾ ਕੇ ਪੜੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਘੱਟੋ ਘੱਟ ਤੇ ਤੁਹਾਨੂੰ ਕੋਈ ਗੁੰਮਰਾਹ ਨਹੀਂ ਕਰ ਸਕੇਗਾ। ਤੇ ਇਹ ਇੰਨੀ ਗੱਲ ਨਹੀਂ ਤੁਹਾਡੀ ਨੇ ਬਹੁਤ ਵੱਡਾ ਫਾਇਦਾ ਕਰ ਜਾਣਾ ਹੈ ਮਨੁੱਖਤਾ ਦਾ। ਤੇ ਇੰਨੀ ਬੇਨਤੀ ਮੈਂ ਜਰੂਰ ਕਰਨੀ ਚਾਹਾਂਗਾ ਤੇ ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਜ਼ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।